ਜਿਹੜੇ ਡੈਲੀਗੇਸ਼ਨ ਸਿੱਖਾਂ ਦੇ ਸਦਭਾਵਨਾ ਦਲ ਬਣ ਕੇ ਜਾਂ ਸਦਭਾਵਨਾ ਆਪਣਾ ਦਿਖਾ ਕੇ ਮੋਦੀ ਸਾਹਿਬ ਨਾਲ ਮਿਲਦੇ ਨੇ ਵੀ ਉਹਨਾਂ 'ਚੋਂ ਕਿਸੇ ਨੇ ਵੀ ਇੰਨੀ ਹਿੰਮਤ ਜੁਰਤ ਕੀਤੀ ਕਿ ਅਸੀਂ ਉਹਨਾਂ ਸਿੱਖਾਂ ਦੀ ਜਾਂ ਸਿੱਖ ਪੰਥ ਦੀ ਜਿਹੜੀ ਚੱਲ ਰਹੀਆਂ ਪ੍ਰੋਬਲਮਸ ਹੈਗੀਆਂ ਨੇ, ਐਗਜ਼ਿਸਟਿੰਗ ਪ੍ਰੋਬਲਮਸ ਜਿਹੜੀ ਚੱਲ ਰਹੀਆਂ ਨੇ, ਉਹਨਾਂ ਦੇ ਉੱਤੇ ਗੱਲ ਕੀਤੀ ਜਾ ਸਕੇ ਕਿ ਸਿਰਫ ਉੱਥੇ ਜਾ ਕੇ ਮੋਦੀ ਜੀ ਨਾਲ ਚਾਹ ਪੀ ਕੇ ਰੋਟੀ ਖਾ ਕੇ ਵਾਪਸ ਆਉਣਾ ਜ਼ਰੂਰੀ ਸਮਝਿਆ ਉਹਨਾਂ ਨੇ। ਜਗਤਾਰ ਸਿੰਘ ਹਵਾਰਾ ਜੀ ਨੂੰ ਦਿੱਲੀ ਰੱਖਿਆ ਗਿਆ। ਅਸੀਂ ਕਾਫੀ ਦੇਰ ਦਾ ਅਸੀਂ ਇਹਦੇ 'ਤੇ ਪ੍ਰੋਟੈਸਟ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਕਾਫੀ ਅਸੀਂ ਹੋਰ ਗੱਲਾਂ ਵੀ ਇਹਨਾਂ ਨਾਲ ਰਿਵੀਲ ਕੀਤੀ। ਸਾਰੀ ਦੀ ਸਾਰੀ ਜਿਹੜੀ ਐਲੀਗੇਟ ਜਿਹੜਾ ਹੈਗਾ ਸਟਾਪੇਜ ਹੋ ਰੱਖੀ ਹੈ ਉਹ ਦਿੱਲੀ ਸਰਕਾਰ ਵੱਲੋਂ ਸਟਾਪੇਜ ਹੈਗੀ ਹੈ, ਨਾ ਵੀ ਕਿਸੇ ਸੈਂਟਰ ਸਰਕਾਰ ਵੱਲੋਂ ਦੀ, ਨਾ ਕਿਸੇ ਹੋਰ ਵੱਲੋਂ ਦੀ, ਸੁਪਰੀਮ ਕੋਰਟ ਦੇ ਵੱਲੋਂ ਦੀ ਹੈਗੀ ਹੈ। ਉਹਨੇ ਰੀਸੈਂਟਲੀ ਵੀ ਕੇਸ ਜੁਰਮਾਨਾ ਹੋਇਆ 5000 ਦਾ ਪੰਜਾਬ ਸਰਕਾਰ ਨੂੰ ਕਿ ਉਹ ਪਿਛਲੇ 4 ਤਰੀਕਾਂ ਤੋਂ ਹਾਈ ਕੋਰਟ ਦੇ ਅੰਦਰ ਕੋਈ ਵੀ ਡਾਕੂਮੈਂਟੇਸ਼ਨ ਪ੍ਰੂਫ ਹੀ ਨਹੀਂ ਕਰ ਪਾਏ ਕਿ ਵੀ ਜਗਤਾਰ ਸਿੰਘ ਹਨਵਾਰਾ ਉਸ ਕੇਸ 'ਚ ਇਨਵੋਲਵ ਸੀ। ਅੱਜ ਵੀ ਇਹ ਕਹਿ ਕੇ ਉਹਨਾਂ ਨੂੰ ਉੱਥੇ ਕੋਰਟ 'ਚ ਪ੍ਰੋਡਿਊਸ ਨਹੀਂ ਕੀਤਾ ਜਾ ਰਿਹਾ ਜਗਤਾਰ ਸਿੰਘ ਹਨਵਾਰਾ ਜੀ ਨੂੰ ਕਿ ਵੀ ਇਹ ਉਹਨਾਂ ਦੇ 268 ਧਾਰਾ ਅੱਜ ਵੀ ਲੱਗੀ ਹੋਈ ਹੈ। ਅੱਜ ਸਾਡੇ ਕੋਲ ਇਸ ਚੀਜ਼ ਦਾ ਪ੍ਰੂਫ ਵੀ ਆ ਗਿਆ ਵੀ 268 ਧਾਰਾ ਜਿਹੜੀ ਸੀਗੀ ਨੋਟੀਫਿਕੇਸ਼ਨ ਦੇ ਅਕੋਰਡਿੰਗ ਉਹ ਟੁੱਟ ਚੁੱਕੀ ਹੈ। ਜਦ ਤੱਕ ਤੁਸੀਂ ਆਵਾਜ਼ ਨਹੀਂ ਚੁੱਕੋਗੇ ਬੰਦੀ ਸਿੰਘ ਰਿਹਾ ਨਹੀਂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਿਆਸੀ ਸਿੱਖ ਕੈਦੀ ਰਿਹਾਈ ਮੋਰਚੇ ਵੱਲੋਂ, ਜੋ ਪਿੱਛੇ ਕਾਫੀ ਗਤੀਵਿਧੀਆਂ ਆਪਣਾ ਕੀਤੀਆਂ। ਪੰਜਾਬ ਦੇ ਇਲੈਕਸ਼ਨ ਵੀ ਹੋਏ, ਉਸ ਵਕਤ ਵੀ ਆਵਾਜ਼ ਚੁੱਕੀ ਗਈ ਕਿ ਜਿਹੜੇ ਸਾਡੇ ਕੌਮ ਦੇ ਸੂਰਮੇ ਨੇ ਜਿਨ੍ਹਾਂ ਨੇ ਪੰਥ ਦੀ ਪੱਗ ਨੂੰ ਉੱਚਾ ਕੀਤਾ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ। ਜਦੋਂ ਇਨਸਾਨੀਅਤ ਦਾ ਘਾਣ ਹੋ ਰਿਹਾ ਸੀਗਾ ਉਸ ਉਪਲਕਸ਼ 'ਚ ਉਹਨਾਂ ਨੇ ਅੱਜ ਉਹ ਜੇਲ੍ਹਾਂ 'ਚ ਬੰਦ ਨੇ। ਤਾਂ ਸਰਕਾਰਾਂ ਨੂੰ ਕਾਫੀ ਹੱਦ ਤੱਕ ਅਸੀਂ ਅਪੀਲ ਕੀਤੀ, ਭਾਈ ਉਹਨਾਂ ਦੀ ਜਿਹੜੀ ਰਿਹਾਈ ਹੈ, ਜਦ ਸਰਕਾਰਾਂ ਨੇ ਕਹਿ ਚੁੱਕੀਆਂ ਸੀ ਕਿ ਆਪਣਾ ਇਹਨਾਂ ਨੂੰ ਰਿਹਾ ਕਰ ਦਿਓ 550 ਸਾਲਾਂ ਤੇ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਜਿੰਨੇ ਸਾਡੇ ਕੋਲ ਐਵੀਡੈਂਸ ਸੀ ਅਸੀਂ ਸਰਕਾਰਾਂ ਦੇ ਮੂਹਰੇ ਰੱਖੇ, ਪਰ ਕੋਈ ਗੱਲ ਨਹੀਂ ਗੋਲੀ ਗਈ। ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਰਕਾਰ ਇੱਕ ਪਾਸੇ ਤਾਂ 550 ਸਾਲਾਂ ਤੇ ਉਹਨਾਂ ਦੀ ਰਿਹਾਈ ਦੀ ਗੱਲ ਕਰਦੀ ਹੈ, ਇੱਕ ਪਾਸੇ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਕੱਢ ਕੇ ਦਿੰਦੀ, ਦੂਜੇ ਪਾਸੇ ਜੇਲ੍ਹਾਂ ਜਿਹੜੇ ਸਿੰਘ ਆਪਣਾ ਬੰਦ ਨੇ ਉਹਨਾਂ ਦੀ ਰਿਹਾਈ ਤੋਂ ਕੋਈ ਗੱਲ ਨਹੀਂ ਕਰਦੀ। ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੇ ਉੱਧਰ ਤੁਸੀਂ ਸਾਡੇ ਨਾਲ ਮਲਮ ਲਾਉਂਦੇ ਹੋ ਤੇ ਇੱਧਰ ਵੀ ਤਾਂ ਧਿਆਨ ਕਰੋ। ਜਿਨ੍ਹਾਂ ਦੀ ਜ਼ਿੰਦਗੀ ਜਿਉਣ ਦਾ ਜਿਹਨੂੰ ਪੂਰਾ ਹੱਕ ਹੈ, ਜਿਹੜੇ ਮਨੁੱਖੀ ਅਧਿਕਾਰ ਸਾਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ, ਔਰ ਆਪ ਜੀ ਨੇ ਉਹ ਕੀਤਾ ਵੀ ਹੈ। ਕੇਜਰੀਵਾਲ ਦੀ ਸਰਕਾਰ ਨੂੰ ਵੀ ਅਪੀਲ ਕੀਤੀ, ਭਾਈ ਤੁਸੀਂ ਜੋ ਨੋਟੀਫਿਕੇਸ਼ਨ ਉੱਤੇ ਧਿਆਨ ਦੇ ਕੇ ਜੋ ਸਰਕਾਰ ਨੇ ਆਪਣਾ ਨੋਟੀਫਿਕੇਸ਼ਨ ਦਿੱਤਾ ਉੱਤੇ ਵੀ ਰਿਹਾਈ ਕਰੋ ਉਹਨਾਂ ਦੀ, ਪਰ ਅਸੀਂ ਪੂਰਾ ਜ਼ੋਰ ਲਾਇਆ, ਨਹੀਂ ਗੱਲ ਬਣੀ। ਪਰ ਉਸ ਨੂੰ ਮੁੱਖ ਰੱਖਦੇ ਹੋਏ ਕਈ ਵੀਰ ਸੋਚਦੇ ਵੀ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਜਿਹੜਾ ਫਿਰ ਹੁਣ ਬੈਠ ਗਿਆ, ਪਰ ਅਸੀਂ ਤਤਪਰ ਹਾਂ, ਹਰ ਗਤੀਵਿਧੀ ਦੇ ਐਕਟਿਵ ਆਪਾਂ ਹੈਗੇ ਹਾਂ, ਨਜ਼ਰ ਰੱਖ ਰਹੇ ਹਾਂ। ਔਰ ਉਹਨੂੰ ਧਿਆਨ ਦੇਣ ਵਾਸਤੇ ਹੁਣ ਅਸੀਂ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਾਂ ਦਿੱਲੀ ਦੇ ਵਿੱਚ, ਤਾਂ ਕਿ ਸਰਕਾਰਾਂ ਨੂੰ ਜਗਾਇਆ ਜਾਏ, ਭਾਈ ਇਹ 'ਤੇ ਧਿਆਨ ਦਿਓ। ਇਹ ਸਿੱਖ ਦੇ ਜਿਹੜੇ ਪੰਜਾਬ ਦੇ ਜਿਹੜੇ ਨਾਗਰਿਕ ਨੇ, ਸਿੱਖ ਜਿਹੜੇ ਪੰਜਾਬੀ ਨੇ, ਬਈ ਇਹਨਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ, ਕਿਉਂ ਜੇਲ੍ਹਾਂ 'ਚ 26 27 ਸਾਲ ਤੋਂ ਬੰਦ ਪਏ ਨੇ ਅੰਦਰ। ਸਾਡੇ ਮਨੁੱਖੀ ਅਧਿਕਾਰ ਵੀ ਸਾਨੂੰ ਆਪਣਾ ਸਾਡਾ ਹੱਕ ਦਿੰਦੇ ਨੇ, ਤੇ ਇੱਥੇ ਕਿਉਂ ਨਹੀਂ ਆਪਣਾ ਸੰਗਿਆਨ ਲਿਆ ਜਾਂਦਾ। ਤੇ ਉਹਦੇ ਵਾਸਤੇ ਅਸੀਂ ਇਹ ਬਹੁਤ ਵੱਡੀ ਇੱਕ ਰੈਲੀ ਕਰਨ ਜਾ ਰਹੇ ਹਾਂ, ਤਾਂ ਕਿ ਮਿਲ ਕੇ ਸਾਰੀ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਨੀ ਆ, ਸਮੂਹ ਸਿੰਘ ਸਭਾਵਾਂ ਨੂੰ ਅਪੀਲ ਕਰਾਂਗੇ, ਸਮੂਹ ਆਪਣਾ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਜਿਹੜੇ ਆਪਣਾ ਕਮੇਟੀ ਹੈ ਉਹਨਾਂ ਨੂੰ ਅਪੀਲ ਕਰਾਂਗੇ, ਜਿਹੜੀਆਂ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣਾ ਦਿੱਲੀ ਔਰ ਸ਼੍ਰੋਮਣੀ ਅਕਾਲੀ ਦਲ ਆਪਣਾ ਜਿਹੜੀ ਦਿੱਲੀ ਦੀ ਹੈਗੀ ਅਵਤਾਰ ਸਿੰਘ ਹਿੱਤ ਜੀ, ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਕਿ ਇਹ ਮਿਲ ਕੇ ਸਾਂਝਾ ਕੰਮ ਕਰਨਾ। ਦਿੱਲੀ ਕਮੇਟੀ ਨੂੰ ਵੀ ਆਪਾਂ ਬੇਨਤੀ ਕਰਾਂਗੇ, ਪ੍ਰਧਾਨ ਸਾਹਿਬ ਨੂੰ, ਕਿ ਭਾਈ ਆਓ ਰਲ ਕੇ, ਇਹਨਾਂ ਨੇ ਸਾਡੀ ਪੱਗ ਉੱਚੀ ਕੀਤੀ ਹੈ ਤੇ ਇਹਨਾਂ ਵਾਸਤੇ ਆਪਣਾ ਇੱਕ ਹਮਲਾ ਮਾਰੀਏ, ਦੱਸ ਦਈਏ ਸਰਕਾਰਾਂ ਨੂੰ ਕਿ ਜਦੋਂ ਤੁਸੀਂ ਸਾਡੇ ਨਾਲ ਨਿਆਂ ਕਰੋਗੇ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਮੇਂ ਸਿਰ ਸਰਕਾਰ ਜਦੋਂ ਵੀ ਦੇਸ਼ 'ਤੇ ਭੀੜ ਪਈ ਹੈ ਤੇ ਇਸ ਕਮਿਊਨਿਟੀ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਅੱਗੇ ਵੱਧ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ, ਚਾਹੇ ਤਨ ਦੀ ਸੇਵਾ ਕਰ ਲਓ, ਚਾਹੇ ਲੰਗਰਾਂ ਦੀ ਸੇਵਾ ਕਰ ਲਓ, ਜਾਂ ਆਪਣਾ ਸ਼ਹੀਦੀਆਂ ਦੀ ਗੱਲ ਕਰ ਲਓ, ਹਰ ਪਾਸੇ ਤਗੜੇ ਹੋ ਕੇ ਇਹਨਾਂ ਨੇ ਕੰਮ ਕੀਤਾ। ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕਿ ਭਾਈ ਮੋਦੀ ਸਾਹਿਬ ਜੀ ਧਿਆਨ ਦਿਓ, ਤੁਸੀਂ ਬਹੁਤ ਵੱਡੇ ਕੰਮ ਕਰ ਰਹੇ ਹੋ। 400 ਸਾਲ ਪ੍ਰਕਾਸ਼ ਪੁਰਬ ਵੀ ਮਨਾਇਆ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਿੱਥੇ ਇਸ ਕੌਮ ਨੇ ਇਸ ਦੇਸ਼ ਵਾਸਤੇ ਕੀਤਾ, ਤੁਹਾਡਾ ਵੀ ਆਪਣਾ ਫਰਜ਼ ਬਣ ਜਾਂਦਾ ਹੈ ਕਿ ਆਪਣਾ ਤੁਸੀਂ ਇੱਥੇ ਸੰਗਿਆਨ ਲਓ ਕਿ ਭਾਈ ਇਹ ਕਿਉਂ ਹੋ ਰਿਹਾ ਇਹਨਾਂ ਦੇ ਨਾਲ। ਜਿਹੜਾ ਅਸੀਂ ਇੱਕ ਐਲਾਨ ਕੀਤਾ ਸੀ ਅਮਿਤ ਸ਼ਾਹ ਜੀ ਨੇ, ਉਹ 'ਤੇ ਸੰਗਿਆਨ ਲੈ ਕੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ, ਔਰ ਜਥੇਦਾਰ ਹਵਾਰਾ ਜੀ ਨੂੰ ਇੱਥੋਂ ਸ਼ਿਫਟ ਕੀਤਾ ਜਾਣਾ ਚਾਹੀਦਾ। ਉਹਦੇ ਬਾਰੇ ਆਪਣਾ ਦਲਜੀਤ ਸਿੰਘ ਜੀ ਤੁਹਾਨੂੰ ਦੱਸਣਗੇ, ਜੋ 268
ਜਿਹੜਾ ਇੱਕ ਨੋਟੀਫਿਕੇਸ਼ਨ ਹੋਇਆ ਸੀਗਾ ਅਮਰਤਾ ਜੀ ਨੇ ਕੀਤਾ ਸੀਗਾ, ਉਹਦੇ ਬਾਰੇ ਆਪਣਾ ਦੱਸਣਗੇ। ਸੋ ਬੇਨਤੀ ਹੈ ਕਿ ਸਮੂਹ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ, ਸਮੂਹ ਸਿੰਘ ਸਭਾਵਾਂ ਨੂੰ ਬੇਨਤੀ ਕਰਦੇ ਹਾਂ, ਭਾਈ ਆਓ ਬਾਹਰ ਨਿਕਲੀਏ। 15 ਤਰੀਕ ਨੂੰ ਫਤਿਹਨਗਰ ਤੋਂ ਇਹ ਰੈਲੀ ਸ਼ੁਰੂ ਹੋਣੀ ਹੈ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਮਾਪਤ ਹੋਏਗੀ, ਤਾਂ ਕਿ ਸੰਗਤਾਂ ਨੂੰ ਇੱਕ ਆ ਕੇ ਸਰਕਾਰਾਂ ਨੂੰ ਹੁਲਾਰਾ ਦੇਣਾ ਚਾਹੀਦਾ ਕਿ ਭਾਈ ਸਾਡੇ ਨਾਲ ਨਿਆਂ ਨਾ ਕਰੋ, ਬਹੁਤ ਹੋ ਗਿਆ ਸਾਡੇ ਨਾਲ। ਆਪਾਂ ਸਾਰਾ ਜੇ ਝਾਤੀ ਮਾਰਾਂਗੇ, ਅਸੀਂ ਵਰਕੇ ਨਹੀਂ ਫਰੋਲਣਾ ਚਾਹੁੰਦੇ, ਪਰ ਜੋ ਮੌਜੂਦਾ ਹਾਲਾਤ ਨੇ ਉਹਨਾਂ ਸਿੰਘਾਂ ਨੂੰ ਉਹਨਾਂ ਦੀ ਰਿਹਾ ਕਰਕੇ ਉਹਨਾਂ ਦੇ ਘਰਾਂ 'ਚ ਜਾਣ, ਆਪਣੇ ਗੁਰੂ ਘਰਾਂ ਦੇ ਦਰਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਆਪ ਜੀ ਨਾਲ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਸੱਦਾ ਅੱਜ ਦਿੱਤਾ ਗਿਆ, ਸਾਰੀਆਂ ਸਿੰਘ ਸਭਾਵਾਂ ਔਰ ਸਾਰਿਆਂ ਨੂੰ ਬੇਨਤੀ ਆ, ਸਾਰੀਆਂ ਪਾਰਟੀਆਂ ਨੂੰ, ਕਿ ਇਹ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਜੋ ਸਿੱਖਾਂ ਦਾ ਘਾਣ ਕੀਤਾ ਜਾ ਰਿਹਾ ਔਰ ਸਿੱਖੀ ਦਾ ਘਾਣ ਕੀਤਾ ਜਾ ਰਿਹਾ, ਕਾਨੂੰਨ ਸਭ ਲਈ ਇੱਕੋ ਜਿਹਾ, ਜਦ ਸਿੱਖਾਂ ਲਈ ਕਾਨੂੰਨ ਅਲੱਗ ਕਿਉਂ ਬਣਾ ਦਿੱਤੇ ਜਾਂਦੇ ਆ। ਅੱਜ ਬਲਵੰਤ ਸਿੰਘ ਰਾਜੋਆਣੇ ਦੀ 26 ਸਾਲ ਦੀ ਕੈਦ ਹੋ ਚੁੱਕੀ ਆ ਔਰ ਉਹਦੀ ਰਿਹਾਈ ਲਈ ਅਸੀਂ ਗਵਰਨਮੈਂਟ ਨੂੰ, ਦਿੱਲੀ ਸਰਕਾਰ ਨੂੰ ਵੀ ਔਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ 'ਚ ਉਹਨਾਂ ਨੂੰ ਛੱਡਿਆ ਜਾਵੇ। ਅੱਜ ਤੋਂ ਕਈ ਦਿਨ ਪਹਿਲਾਂ ਸਜ਼ਾ ਪੂਰੀ ਹੋ ਚੁੱਕੀ ਆ। ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਪ੍ਰੋਗਰਾਮ ਲੀਕਿਆ ਗਿਆ ਉਹਦੇ ਵਿੱਚ ਸਾਧ ਸੰਗਤ ਵੱਧ ਚੜ੍ਹ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਮੇਨ ਮਕਸਦ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਇਹ ਸੀਗਾ ਕਿ ਅਸੀਂ ਜਿਹੜੀ ਇਹ ਅਵੇਅਰਨੈਸ ਰੈਲੀ, ਇਹਦਾ ਅਸੀਂ ਇੱਕ ਮੁੱਢ ਦਾ ਨਾਮ ਇਹ ਰੱਖਿਆ ਅਵੇਅਰਨੈਸ ਰੈਲੀ। ਇਹ ਕੋਈ ਪ੍ਰੋਟੈਸਟ ਨਹੀਂ ਹੈ, ਇਹ ਕੋਈ ਐਜੀਟੇਸ਼ਨ ਨਹੀਂ ਹੈ ਕਿਸੇ ਦੇ ਖਿਲਾਫ, ਸੀ ਸਰਕਾਰ ਦੇ ਖਿਲਾਫ। ਇਹ ਅਸੀਂ ਆਪਣੀ ਗੱਲ, ਅਸੀਂ ਸਾਰੀ ਆਪਣੀ ਸਿੱਖਾਂ ਦੀ ਗੱਲ ਅਸੀਂ ਮਾਰਕੀਟ ਦੇ ਵਿੱਚ ਰੱਖਣਾ ਚਾਹੁੰਦੇ ਹਾਂ, ਪਬਲਿਕ ਵਿੱਚ ਰੱਖਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਕੀ ਬੀਤ ਰਿਹਾ। ਜਿਹੜੇ ਡੈਲੀਗੇਸ਼ਨ ਸਿੱਖਾਂ ਦੇ ਸਦਭਾਵਨਾ ਦਲ ਬਣ ਕੇ ਜਾਂ ਸਦਭਾਵਨਾ ਆਪਣਾ ਦਿਖਾ ਕੇ ਮੋਦੀ ਸਾਹਿਬ ਨਾਲ ਮਿਲਦੇ ਨੇ, ਵੀ ਉਹਨਾਂ 'ਚੋਂ ਕਿਸੇ ਨੇ ਵੀ ਇੰਨੀ ਹਿੰਮਤ ਜੁਰਤ ਕੀਤੀ ਆਪਣਾ ਬਤੌਰ ਸਿੱਖ ਫਰਜ਼ ਨਿਭਾਉਂਦੇ ਹੋਏ ਕਿ ਅਸੀਂ ਉਹਨਾਂ ਸਿੱਖਾਂ ਦੀ ਜਾਂ ਸਿੱਖ ਪੰਥ ਦੀ ਜਿਹੜੀ ਚੱਲ ਰਹੀਆਂ ਪ੍ਰੋਬਲਮਸ ਹੈਗੀਆਂ ਨੇ, ਐਗਜ਼ਿਸਟਿੰਗ ਪ੍ਰੋਬਲਮਸ ਜਿਹੜੀ ਚੱਲ ਰਹੀਆਂ ਨੇ, ਉਹਨਾਂ ਦੇ ਉੱਤੇ ਗੱਲ ਕੀਤੀ ਜਾ ਸਕੇ ਕਿ ਸਿਰਫ ਉੱਥੇ ਜਾ ਕੇ ਮੋਦੀ ਜੀ ਨਾਲ ਚਾਹ ਪੀ ਕੇ ਰੋਟੀ ਖਾ ਕੇ ਵਾਪਸ ਆਉਣਾ ਜ਼ਰੂਰੀ ਸਮਝਿਆ ਉਹਨਾਂ ਨੇ। ਪਹਿਲੀ ਗੱਲ ਤਾਂ ਇਹ ਆਪਾਂ ਨੂੰ ਨੋਟਿਸ ਕਰਨੀ ਚਾਹੀਦੀ ਹੈ। ਦੂਸਰੀ ਗੱਲ, ਅਸੀਂ ਬੰਦੀ ਸਿੰਘ ਰਿਹਾਈ ਮੋਰਚਾ ਇਹ ਰੈਲੀ ਕੱਢਣਾ ਚਾਹ ਰਹੇ ਹਾਂ। ਸਾਨੂੰ ਇਸ ਤੋਂ ਵੱਡਾ ਹੁੰਗਾਰਾ ਨਹੀਂ ਮਿਲ ਸਕਦਾ ਕਿ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ, ਭਾਵੇਂ ਉਹ ਪੰਜਾਬ ਹੋਵੇ, ਭਾਵੇਂ ਉਹ ਦਿੱਲੀ ਹੋਵੇ, ਦਿੱਲੀ ਸਟੇਟ ਹੋਵੇ, ਅਸੀਂ ਸਾਰਿਆਂ ਦੇ ਨਾਲ ਖੜ ਕੇ ਇਹਨਾਂ ਨੂੰ ਇੱਕ ਸਟੇਜ ਤੇ ਖੜਨ ਦੀ ਗੱਲ ਕਰਨਾ ਚਾਹੁੰਦੇ ਹਾਂ ਕਿ ਵੀ ਇਹ ਕੋਈ ਵੀ ਪੋਲੀਟੀਕਲ ਧਿਰ ਨਹੀਂ ਹੈ। ਇੱਥੇ ਭਾਵੇਂ ਕੁਝ ਪੋਲੀਟੀਕਲ ਜਿਹੜੇ ਹੈਗੇ ਨੇ ਧਿਰਾਂ ਦੇ ਬੰਦੇ ਬੈਠੇ ਜ਼ਰੂਰ ਨੇ, ਲੇਕਿਨ ਉਹਨਾਂ ਦੀ ਜਿਹੜੀ ਭਾਵਨਾਵਾਂ ਨੇ ਉਹ ਸਿਰਫ ਬੰਦੀ ਸਿੰਘਾਂ ਨੂੰ ਛੁਡਾਉਣ ਦੀ ਹੈਗੀ ਹੈ, ਨਾ ਕਿ ਉਹਨਾਂ ਤੋਂ ਕੁਝ ਖੱਟਣ ਦੀ ਹੈਗੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਜ਼ਰੂਰ ਆਉਣ। ਉਹ ਇਹਦੇ ਵਿੱਚ ਸਭ ਤੋਂ ਵੱਡਾ ਹੁੰਗਾਰਾ ਸਾਨੂੰ SGPC ਵੱਲੋਂ 5 ਤਖਤਾਂ ਦੇ ਜਥੇਦਾਰਾਂ ਵੱਲੋਂ ਦਿੱਤਾ ਗਿਆ, ਜੋ ਕੱਲ੍ਹ ਦੇ ਹੁਕਮਨਾਮੇ ਜਾਰੀ ਹੋਏ ਨੇ ਵੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਇੱਕ ਜਥੇਬੰਦੀ, ਹਰ ਇੱਕ ਗੁਰਦੁਆਰਾ ਕਮੇਟੀ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕਰੇ, ਇੱਕ ਹੋ ਕੇ ਅਸੀਂ ਇੱਕ ਮੋਰਚਾ ਮਾਰੀਏ ਤਾਂ ਕਿ ਅਸੀਂ ਬੰਦੀ ਸਿੰਘਾਂ ਦੀ ਗੱਲ ਅਸੀਂ ਆਪਣੀ ਪਬਲਿਕ ਦੇ ਵਿੱਚ ਰੱਖ ਸਕੀਏ ਕਿ ਸਾਡੇ ਨਾਲ ਕਿੰਨਾ ਬੇਇਨਸਾਫੀ ਹੋ ਰਹੀ ਹੈ। ਦੂਸਰੀ ਗੱਲ, ਜਗਤਾਰ ਸਿੰਘ ਹਵਾਰਾ ਜੀ, ਜਗਤਾਰ ਸਿੰਘ ਹਵਾਰਾ ਜੀ ਨੂੰ ਦਿੱਲੀ ਰੱਖਿਆ ਗਿਆ। ਅਸੀਂ ਕਾਫੀ ਦੇਰ ਦਾ ਅਸੀਂ ਇਹਦੇ 'ਤੇ ਪ੍ਰੋਟੈਸਟ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਕਾਫੀ ਅਸੀਂ ਹੋਰ ਗੱਲਾਂ ਵੀ ਇਹਨਾਂ ਨਾਲ ਰਿਵੀਲ ਕੀਤੀਆਂ। ਜਿੱਦਾਂ ਅਸੀਂ ਪਹਿਲੇ ਭੁੱਲਰ ਸਾਹਿਬ ਦੀ ਡਾਕੂਮੈਂਟੇਸ਼ਨ ਰਿਵੀਲ ਕੀਤਾ ਸੀਗਾ ਵੀ ਕਿ ਜਿੱਦਾਂ ਸਾਰੀ ਦੀ ਸਾਰੀ ਜਿਹੜੀ ਜਿਹੜਾ ਹੈਗਾ ਸਟਾਪੇਜ ਹੋ ਰੱਖੀ ਹੈ, ਉਹ ਦਿੱਲੀ ਸਰਕਾਰ ਵੱਲੋਂ ਸਟਾਪੇਜ ਹੈਗੀ ਹੈ, ਨਾ ਵੀ ਕਿਸੇ ਸੈਂਟਰ ਸਰਕਾਰ ਵੱਲੋਂ ਦੀ, ਨਾ ਕਿਸੇ ਹੋਰ ਵੱਲੋਂ ਦੀ, ਸੁਪਰੀਮ ਕੋਰਟ ਦੇ ਵੱਲੋਂ ਦੀ ਹੈਗੀ ਹੈ। ਲੇਕਿਨ ਦਿੱਲੀ ਸਰਕਾਰ ਪੰਜਾਬ ਦੇ ਇਲੈਕਸ਼ਨ ਦੌਰਾਨ ਇਹਨੂੰ ਡਿਨਾਈ ਕਰਦੀ ਰਹੀ, ਲੇਕਿਨ ਬਾਅਦ 'ਚੋਂ ਆਖਿਰਕਾਰ ਮੰਨ ਗਈ ਕਿ ਹਾਂ SRB ਜਿਹੜੀ ਹੈਗੀ ਉਹ ਸਾਡੇ ਅੰਦਰ ਫਾਲ ਕਰਦੀ ਹੈ, ਤੇ ਸਾਨੂੰ ਹੀ ਉਹਨਾਂ ਦੀ ਮੀਟਿੰਗ ਅਰੇਂਜ ਕਰਕੇ ਆਪਾਂ ਨੂੰ ਉਹਨਾਂ ਦਾ ਇਹ ਡਿਸੀਜਨ ਲੈਣਾ ਪਏਗਾ ਕਿ SRB ਉਹਨੂੰ ਕੀ ਅਲਾਉ ਕਰਦੀ ਹੈ, ਉਹਨਾਂ ਨੂੰ ਡਿਨਾਈ ਕਰਦੀ ਹੈ ਕਿ ਐਕਸੈਪਟ ਕਰਦੀ ਹੈ ਉਹਨਾਂ ਦੀ SRB ਦੀ ਸੈਂਟੈਂਸ ਰਿਵਿਊ ਦੀ ਮੀਟਿੰਗ ਪ੍ਰੀਮੈਚੁਰ ਰਿਲੀਜ਼ ਦੀ। ਉਸੇ ਪ੍ਰਕਾਰ ਅਸੀਂ ਵੀ ਕੋਸ਼ਿਸ਼ ਕੀਤੀ ਸੀਗੀ ਕਿ ਜਗਤਾਰ ਸਿੰਘ ਹਵਾਰਾ ਜੀ ਬਾਰੇ ਡਾਕੂਮੈਂਟੇਸ਼ਨ ਰਿਲੀਜ਼ ਕੀਤੇ ਜਾਣਗੇ ਵੀ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ, ਕਿਉਂ ਪੰਜਾਬ ਰਿਲੀਜ਼ ਨਹੀਂ ਕੀਤਾ ਪੰਜਾਬ ਨਹੀਂ ਭੇਜਿਆ ਜਾ ਰਿਹਾ।
ਮੇਨ ਕੰਸਰਨ ਜਿਹੜਾ ਸੀਗਾ ਅਸੀਂ ਪੰਜਾਬ ਦੇ ਕੇਸਿਸ ਮੈਂ ਆਪ ਦੇਖਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਪੰਜਾਬ ਦੇ ਕੇਸਿਸ 'ਚ ਉਹਨਾਂ ਨੇ ਹੁਣ ਰੀਸੈਂਟਲੀ ਵੀ ਕੇਸ ਜੁਰਮਾਨਾ ਹੋਇਆ 5000 ਦਾ ਪੰਜਾਬ ਸਰਕਾਰ ਨੂੰ ਕਿ ਉਹ ਪਿਛਲੇ 4 ਤਰੀਕਾਂ ਤੋਂ ਹਾਈ ਕੋਰਟ ਦੇ ਅੰਦਰ ਕੋਈ ਵੀ ਡਾਕੂਮੈਂਟੇਸ਼ਨ ਪ੍ਰੂਫ ਹੀ ਨਹੀਂ ਕਰ ਪਾਏ ਕਿ ਵੀ ਜਗਤਾਰ ਸਿੰਘ ਹਨਵਾਰਾ ਉਸ ਕੇਸ 'ਚ ਇਨਵੋਲਵ ਸੀ। ਲੇਕਿਨ ਕੋਰਟ ਜਿਹੜੀ ਹੈਗੀ ਹੈ ਉਹਨਾਂ ਨੂੰ ਐਂਟੀਸਪੇਟਰੀ ਬੇਲ ਤੱਕ ਨਹੀਂ ਦੇ ਰਹੀ। ਕਿਉਂ? ਉਹ 5000 ਦਾ ਜੁਰਮਾਨਾ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਹੈਗੀ, ਚਾਹੇ ਉਹਨੂੰ 50000 ਦਾ ਜੁਰਮਾਨਾ ਲਗਾ ਦਿਓ, ਲੇਕਿਨ ਤੁਸੀਂ ਇਹ ਤਾਂ ਦੇਖੋ ਤੁਸੀਂ ਇੱਕ ਪ੍ਰਿਜ਼ਨਰ ਦੇ ਨਾਲ ਬੇਇਨਸਾਫੀ ਕਰ ਰਹੇ ਹੋ। ਉਹ ਤੋਂ ਬਾਅਦ ਇੱਕ ਗੱਲ ਹੋਰ ਸਮਝ ਆਈ ਸੀਗੀ ਜੋ ਸਾਨੂੰ ਇਹਨਾਂ ਨੇ ਦੱਸਿਆ ਪੁਲਿਸ ਵਾਲਿਆਂ ਨੇ ਕਿ ਵੀ ਅਸੀਂ ਇਹਨਾਂ ਨੂੰ ਕੋਰਟ 'ਚ ਪ੍ਰੋਡਿਊਸ ਇਸ ਲਈ ਨਹੀਂ ਕਰਦੇ ਕਿ ਇਹਨਾਂ ਨੇ 268 ਧਾਰਾ ਲੱਗੀ ਹੋਈ ਹੈ, IPC 268 ਲੱਗੀ ਹੋਈ ਹੈ। ਅਸੀਂ ਇੱਕ ਡਾਕੂਮੈਂਟ ਅੱਜ ਰਿਲੀਜ਼ ਕਰਦੇ ਹਾਂ ਜਿਹਦੇ ਵਿੱਚ ਅਨੁਰਾਧਾ ਗੁਪਤਾ ਹੋਮ ਸੈਕਟਰੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਹੈਗੇ ਨੇ। ਇਹਨਾਂ ਨੇ ਇਸ ਨੋਟੀਫਿਕੇਸ਼ਨ ਵਿੱਚ ਲਿਖਿਆ ਹੈ ਕਿ ਜਦ ਤੱਕ ਜਗਤਾਰ ਸਿੰਘ ਹਵਾਰਾ ਜੀ ਦਾ ਕੇਸ ਭਾਵੇਂ ਉਹਦੇ ਵਿੱਚ ਬਲਵੰਤ ਸਿੰਘ ਜੀ ਵੀ ਹਨ, ਸ਼ਮਸ਼ੇਰ ਸਿੰਘ ਭਾਈ ਸਾਹਿਬ ਵੀ ਹਨ, ਤੇ ਜਗਤਾਰ ਸਿੰਘ ਹਵਾਰਾ FIR ਨੰਬਰ 96/95 ਅੰਡਰ ਸੈਕਸ਼ਨ 302 307 120B IPC 3/4 Explosive Substances Act 19002 shall not be removed from District Jail Chandigarh. The disposal of the case registered against them. ਜਿਹੜਾ ਕੇਸ ਉਹਨਾਂ ਦਾ ਰਜਿਸਟਰਡ ਹੋਇਆ ਸੀਗਾ 95/96 ਬੇਅੰਤ ਕਾਂਡ ਵਾਲਾ 95 'ਚ ਰਜਿਸਟਰਡ ਹੋਇਆ ਸੀਗਾ। ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਨੋਟੀਫਿਕੇਸ਼ਨ 9 ਫੈਬਰਰੀ 1996 ਦਾ ਹੈਗਾ ਕਿ ਵੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਿਸੇ ਵੀ ਹਾਲਤ 'ਚ ਨਹੀਂ ਕੱਢਿਆ ਜਾਣਾ ਚਾਹੀਦਾ ਜਦ ਤੱਕ ਉਹਨਾਂ ਦਾ ਕੇਸ ਦਾ ਡਿਸੀਜਨ ਨਹੀਂ ਹੁੰਦਾ। ਜੁਲਾਈ 2007 ਵਿੱਚ ਕੇਸ ਦਾ ਡਿਸੀਜਨ ਆਉਂਦਾ ਹੈ, ਕੇਸ ਡਿਸਪੋਜ਼ ਹੋ ਜਾਂਦਾ ਹੈ ਸੈਸ਼ਨ ਕੋਰਟ ਤੋਂ। ਇਟ ਮੀਨਸ ਕਿ ਇਹ 268 ਧਾਰਾ 2007 ਵਿੱਚ ਹੀ ਟੁੱਟ ਚੁੱਕੀ ਸੀਗੀ। ਲੇਕਿਨ ਅੱਜ ਵੀ 12-14 ਸਾਲਾਂ ਹੋ ਚੁੱਕੇ ਨੇ, ਲੇਕਿਨ ਅੱਜ ਵੀ ਇਹ ਕਹਿ ਕੇ ਉਹਨਾਂ ਨੂੰ ਉੱਥੇ ਕੋਰਟ 'ਚ ਪ੍ਰੋਡਿਊਸ ਨਹੀਂ ਕੀਤਾ ਜਾ ਰਿਹਾ ਜਗਤਾਰ ਸਿੰਘ ਹਵਾਰਾ ਜੀ ਨੂੰ ਕਿ ਵੀ ਇਹ ਉਹਨਾਂ ਦੇ 268 ਧਾਰਾ ਅੱਜ ਵੀ ਲੱਗੀ ਹੋਈ ਹੈ। ਲੇਕਿਨ ਡਾਕੂਮੈਂਟੇਸ਼ਨ ਕੋਈ ਵੀ ਪੁਲਿਸ ਅਧਿਕਾਰੀ ਪ੍ਰੋਵਾਈਡ ਨਹੀਂ ਕਰ ਪਾ ਰਿਹਾ, ਕੋਈ ਵੀ ਗਵਰਨਮੈਂਟ ਪ੍ਰੋਵਾਈਡ ਨਹੀਂ ਕਰ ਪਾ ਰਹੀ, ਲੇਕਿਨ ਇਲੀਗਲੀ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਤਿਹਾੜ ਜੇਲ੍ਹ ਦੇ ਅੰਦਰ। ਅਸੀਂ ਇਹਦੀ ਗੱਲ ਦੀ ਪਹਿਲੇ ਅਸੀਂ ਸਿਰਫ ਗੱਲ ਕਰਦੇ ਸੀਗੇ, ਸਾਡੇ ਕੋਲ ਪ੍ਰੂਫ ਨਹੀਂ ਸੀਗਾ। ਅੱਜ ਸਾਡੇ ਕੋਲ ਇਸ ਚੀਜ਼ ਦਾ ਪ੍ਰੂਫ ਵੀ ਆ ਗਿਆ ਵੀ 268 ਧਾਰਾ ਜਿਹੜੀ ਸੀਗੀ ਨੋਟੀਫਿਕੇਸ਼ਨ ਦੇ ਅਕੋਰਡਿੰਗ ਉਹ ਟੁੱਟ ਚੁੱਕੀ ਹੈ। ਉਹਦਾ ਪ੍ਰੂਫ ਇੱਕ ਹੋਰ ਵੀ ਆਂਦਾ ਹੈ ਕਿ 268 ਧਾਰਾ 2007 ਵਿੱਚ ਟੁੱਟੀ ਸੀਗੀ। 2007 ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਕੇਸ ਲਗਾਇਆ ਸੀ ਜਿਨ੍ਹਾਂ ਦੀ ਉਹਨਾਂ ਦੀ ਡੈਥ ਸੈਂਟੈਂਸ ਜਿਹੜਾ ਸੀਗਾ ਕਮਿਊਟ ਹੋ ਕੇ ਲਾਈਫ ਇੰਪ੍ਰਿਜ਼ਨਮੈਂਟ 'ਚ ਹੋਇਆ ਸੀਗਾ 2010 ਵਿੱਚ ਜਿਹੜੀ ਉਹਦੀ ਹਾਈ ਕੋਰਟ 'ਚ ਉਹਨਾਂ ਦੀ ਪੇਸ਼ੀ ਹੁੰਦੀ ਰਹੀ ਹੈ। ਉਹ ਪ੍ਰੂਫ ਅਸੀਂ ਜਿਹੜੀ ਅੱਜ ਕੱਲ੍ਹ ਵੀਡੀਓਜ਼ ਚੱਲ ਰਹੀਆਂ ਨੇ ਜਗਤਾਰ ਸਿੰਘ ਹਵਾਰਾ ਜੀ ਦੀਆਂ ਉਹ 2007 ਤੋਂ ਬਾਅਦ ਦੀ ਵੀਡੀਓ ਨੇ, ਉਹਨਾਂ ਤੋਂ ਪਹਿਲਾਂ ਉਸ ਤੋਂ ਪਹਿਲਾਂ ਕੋਈ ਵੀਡੀਓ ਉਹਨਾਂ ਦੀ ਜਾਰੀ ਨਹੀਂ ਹੋਈ। ਉਹ ਸਾਰੀ ਵੀਡੀਓਜ਼ ਕੋਰਟ 'ਚੋਂ ਆਉਂਦੀਆਂ ਜਾਂਦੀਆਂ ਇਹ ਪ੍ਰੂਫ ਨੇ ਕਿ 268 ਧਾਰਾ ਟੁੱਟੀ ਹੋਈ ਸੀਗੀ। ਪਰ ਅੱਜ ਉਹਨਾਂ ਨੂੰ ਇਸ ਕਰਕੇ ਡੱਕਿਆ ਜਾ ਰਿਹਾ ਕਿ ਉਹਨਾਂ ਦੇ ਗਿਣਤੀ ਦੇ ਸਿਰਫ 3 ਕੇ 4 ਕੇਸ ਰਹਿ ਗਏ ਨੇ। ਉਹਨਾਂ ਨੂੰ ਅਗਰ ਅਸੀਂ ਕੇਸ ਖਤਮ ਕਰ ਦਾਂਗੇ ਤਾਂ ਜਗਤਾਰ ਸਿੰਘ ਹਵਾਰਾ ਕਦੀ ਵੀ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਕੌਮ ਦੀ ਅਗਵਾਈ ਕਰ ਸਕਦਾ ਹੈ। ਇਹ ਗੱਲ ਸਰਕਾਰਾਂ ਨੂੰ ਪਸੰਦ ਨਹੀਂ, ਉਹ ਚਾਹੁੰਦੀਆਂ ਨੇ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਡੱਕਿਆ ਜਾ ਸਕੇ। ਪਰ ਇਹ ਗੱਲ ਸਾਨੂੰ ਸਾਡੇ ਜਿੰਨੇ ਵੀ ਸਿਰਮੌਰ ਜਥੇਬੰਦੀਆਂ ਨੇ, ਭਾਵੇਂ ਉਹ ਸਰਨਾ ਦਲ ਹੈ, GK ਦਲ ਹੈ, ਭਾਵੇਂ ਉਹ ਹਿੱਤ ਸਾਹਿਬ ਦਲ ਜਿਹੜਾ ਹਿੱਤ ਦਲ ਨਵਾਂ ਹੋ ਗਿਆ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਿੱਲੀ ਸਟੇਟ ਨਵਾਂ ਬਣ ਗਿਆ ਹੈਗਾ, ਭਾਵੇਂ ਉਹ ਪੰਜਾਬ ਦੀ ਜਥੇਬੰਦੀਆਂ ਨੇ, ਇੱਕ ਚੀਜ਼ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਅਗਰ ਆਪਣੀ ਹੋਂਦ ਬਚਾਉਣੀ ਹੈ ਤੇ ਤੁਹਾਨੂੰ ਅੱਜ ਬੰਦੀ ਸਿੰਘਾਂ ਦੇ ਲਈ ਖੜਾ ਹੋਣਾ ਪਵੇਗਾ, ਆਪਣਾ ਸਟੈਂਡ ਜ਼ਾਹਿਰ ਕਰਨਾ ਪਵੇਗਾ। ਸਿਰਫ ਗੱਲਾਂ ਦੇ ਵਿੱਚ ਅਸੀਂ ਜਾਈਏ ਤੁਸੀਂ ਕਹੋ ਹਾਂਜੀ ਅਸੀਂ ਤੁਹਾਡੇ ਨਾਲ ਹਾਂ, ਉਹ ਹੁਣ ਸਟੈਂਡ ਕਲੀਅਰ ਨਹੀਂ ਹੁੰਦਾ। ਅਸੀਂ ਅੱਜ ਦੇ ਤੁਹਾਡੇ ਇਸ ਮੀਡੀਆ ਰਾਹੀਂ ਅਸੀਂ ਗੱਲ ਕਰਨਾ ਚਾਹਾਂਗੇ ਕਿ ਅੱਜ ਅਸੀਂ ਇਨਵੀਟੇਸ਼ਨਸ ਲੈਟਰ ਵੀ ਤਿਆਰ ਕੀਤੇ ਹੋਏ ਨੇ ਇਸ ਰੈਲੀ 'ਤੇ ਆਉਣ ਵਾਸਤੇ। ਅਸੀਂ ਇਹ ਸਾਰੇ ਇਨਵੀਟੇਸ਼ਨ ਲੈਟਰ ਸਾਰੇ ਪੋਲੀਟੀਕਲ ਧਿਰਾਂ ਨੂੰ, ਸਾਰੇ ਗੁਰਦੁਆਰਾ ਜਥੇਬੰਦੀਆਂ ਨੂੰ, ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਸਭ ਨੂੰ ਦਿਆਂਗੇ। ਅਸੀਂ ਸਿਰਫ ਇਹ ਦੇਖਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਵਿੱਚ ਅੱਜ ਵੀ ਉਹ ਧਰਮ ਕਮਾਉਣ ਦੀ ਚਾਹਤ ਹੈ ਕਿ ਨਹੀਂ। ਜੇ ਉਹ ਧਰਮ ਕਮਾਉਣ ਦੀ ਚਾਹਤ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ 15 ਮਈ ਹੈ, ਸੰਡੇ ਹੈ, ਫਤਿਹਨਗਰ ਗੁਰਦੁਆਰੇ ਜੋ ਬੜਾ ਮਸ਼ਹੂਰ ਗੁਰਦੁਆਰਾ ਛੋਟੇ ਸਾਹਿਬਜ਼ਾਦਿਆਂ ਦਾ, ਉੱਥੇ ਪਹੁੰਚੋ ਸਵੇਰੇ 10 ਵਜੇ। ਅਸੀਂ ਇਹ ਰੈਲੀ ਕਿਸੇ ਵੀ ਤਰੀਕੇ ਨਾਲ 3-4 ਵਜੇ ਤੱਕ ਰਕਾਬਗੰਜ ਸਾਹਿਬ ਲਿਆ ਕੇ ਸਮਾਪਤੀ ਕਰਾਂਗੇ। ਲੰਗਰ ਪ੍ਰਸ਼ਾਦਾ ਜਿਹੜਾ ਹੈ ਉੱਥੇ ਅਰੇਂਜ ਕੀਤਾ ਹੋਵੇਗਾ। ਸਾਰਾ ਕੁਝ ਤਿਆਰੀ ਹੈ, ਲੇਕਿਨ ਸਿਰਫ ਤੁਹਾਨੂੰ ਆਪਣੇ ਘਰੋਂ ਦੀ ਨਿਕਲਣ ਦੀ ਗੱਲ ਕਰਨੀ ਹੈ। ਆਪਣੇ ਘਰੋਂ ਨਿਕਲਣ ਦੀ ਗੱਲ ਕਰੋ। ਜਦ ਤੱਕ ਤੁਸੀਂ ਆਵਾਜ਼ ਨਹੀਂ ਚੁੱਕੋਗੇ ਬੰਦੀ ਸਿੰਘ ਰਿਹਾ ਨਹੀਂ ਹੋਣਗੇ। ਸਿਰਫ WhatsApp Facebook ਸ਼ੇਅਰ ਕਰਕੇ ਇੱਕ ਇਮੋਜੀ ਸਾਈਡ ਵਾਲਾ ਬਣਾ ਕੇ ਉਹਦਾ ਕੱਖ ਨਹੀਂ ਬਣਨਾ। ਆ ਕੇ ਫਿਜ਼ੀਕਲ ਗਰਾਊਂਡ ਦੇ ਉੱਤੇ ਖੜਾ ਹੋਣਾ ਪਵੇਗਾ। ਇਹ ਸਾਡੀ ਅੱਜ ਦੀ ਮੀਟਿੰਗ ਦਾ ਮੇਨ ਏਜੰਡਾ ਹੈ ਕਿ ਸਾਰਿਆਂ ਨੂੰ ਬੇਨਤੀ ਕਰਦੇ ਹਾਂ,
ਲੋਕਲ ਪਬਲਿਕ ਨੂੰ ਬੇਨਤੀ ਕਰਦੇ ਹਾਂ, ਮੁਸਲਿਮ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ, ਹਿੰਦੂ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ, ਹੋਰ ਜਿੰਨੀ ਜੈਨ ਕਮਿਊਨਿਟੀਜ਼ ਹੈਗੀਆਂ ਨੇ ਸਭ ਨੂੰ ਬੇਨਤੀ ਕਰਦੇ ਜੋ ਇਨਸਾਫ ਪਸੰਦ ਨੇ, ਜਿਨ੍ਹਾਂ ਨੂੰ ਲੱਗਦਾ ਕਿ ਇਨਸਾਨੀਅਤ ਹੋਣੀ ਜ਼ਰੂਰੀ ਹੈ ਇਨਸਾਨ ਦੇ ਅੰਦਰ, ਉਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ 15 ਮਈ ਦੇ ਇਸ ਹੋਣ ਵਾਲੀ ਅਵੇਅਰਨੈਸ ਰੈਲੀ ਵਿੱਚ ਜ਼ਰੂਰ ਭਾਗ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।